ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 29 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2560। ਏਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟ ਏਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ, ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜੇ ਸਟਾਰਮ ਦੀ ਗੱਲ ਕਰਦੇ ਜਾਈਏ, ਐਡੇਲੀਆ ਉਹਦੀ ਜਿਹੜੀ ਸਟਰੈਂਥ ਆ ਉਹ ਵੱਧਦੀ ਜਾ ਰਹੀ ਆ। ਵਾਰਮ ਵਾਟਰਸ ਆਫ ਗਲਫ ਦੇ ਵਿੱਚ, ਗਲਫ ਆਫ ਮੈਕਸੀਕੋ ਆ, ਤੇ ਹਿੱਟ ਕਰਨ ਜਾ ਰਿਹਾ ਹੈਗਾ ਫਲੋਰੀਡਾ ਨੂੰ। ਸੋ ਉੱਥੇ ਜੋ ਫੈਡਰਲ ਐਮਰਜੈਂਸੀ ਫੀਮਾ ਵਾਲੇ ਆ, ਉਹਨਾਂ ਨੇ ਪੂਰੀ ਹੈਲਪ ਕਰਨ ਪਹੁੰਚ ਚੁੱਕੇ ਹੈਗੇ ਆ। ਆਲਰੇਡੀ ਕਿਊਬਾ ਨੂੰ ਹਿੱਟ ਕਰ ਦਿੱਤਾ ਹੈ, ਉੱਥੇ ਮੀਂਹ ਬਹੁਤ ਜ਼ਿਆਦਾ ਪਿਆ ਹੈਗਾ। ਤੇ ਹੁਣ ਫਲੋਰੀਡਾ ਵੱਲ ਨੂੰ ਇਹ ਜੋ ਆਈਡੇਲੀਆ ਆ, ਕੈਟਾਗਰੀ 2 ਆ ਰਾਈਟ ਨਾਓ, 105 ਮੀਲ ਪਰ ਆਵਰ ਦੇ ਹਿਸਾਬ ਨਾਲ ਜਾ ਰਿਹਾ, ਤੇ ਇਹ ਕਨਵਰਟ ਹੋ ਜਾਏਗਾ ਕੱਲ ਸਵੇਰੇ ਟੂ ਕੈਟਾਗਰੀ 3, ਜਿਸ ਟਾਈਮ ਦੇ ਉੱਤੇ 120 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਜੋ ਹਵਾ ਆ ਤੇਜ਼ ਉੱਥੇ ਚੱਲੂਗੀ ਜੀ। ਸੋ ਕਈ ਏਰੀਏਜ਼ ਇਵੈਕੂਏਟ ਕੀਤੇ ਗਏ ਹੈਗੇ ਆਲਰੇਡੀ। ਬਿਗ ਬੈਂਡ ਰੀਜਨ ਜਿੱਥੇ ਘੱਟ ਪਾਪੂਲੇਸ਼ਨ ਹੈਗੀ ਆ, ਉੱਥੇ ਕੈਟਾਗਰੀ 3 ਦੇ ਤੌਰ ਦੇ ਉੱਤੇ ਪਹੁੰਚੂਗਾ। ਪੈਨ ਹੈਂਡਲ ਕਰਵਜ਼ ਜਿਹੜੀਆਂ ਪੈਨਸੁਲਾ ਦੇ ਵਿੱਚ ਆਉਂਦੀਆਂ ਆ, ਉਧਰਲੇ ਪਾਸੇ ਨੈਸ਼ਨਲ ਵੈਦਰ ਸਰਵਿਸ ਨੇ ਟੈਲਾਹਾਸੀ ਦੇ ਵਿੱਚ ਕਿਹਾ ਆ ਵੀ ਜਿਹੜੀ ਆਈਡੇਲੀਆ ਆ ਉਹ ਬੜੀ ਅਨਪ੍ਰੈਸੀਡੈਂਟਡ ਇਵੈਂਟ ਆ, ਕਿਉਂਕਿ ਇਸ ਇਲਾਕੇ ਦੇ ਵਿੱਚੋਂ ਕੋਈ ਵੱਡਾ ਹਰੀਕੇਨ ਅਜੇ ਤੱਕ ਰਿਕਾਰਡਡ ਔਨ ਰੈਕੋਰਡ ਕਹਿੰਦੇ ਆ ਵੀ ਕਦੀ ਪਾਸ ਨਹੀਂ ਹੋਇਆ ਹੈਗਾ। ਸੋ ਗਵਰਨਰ ਜਿਹੜੇ ਡਿਸੈਂਟਸ ਆ, ਉਹਨਾਂ ਨੇ ਆਪਣੀਆਂ ਜਿਹੜੀਆਂ ਵਾਰਨਿੰਗਸ ਅੱਜ ਦੁਪਹਿਰੇ ਇੱਕ ਵਾਰੀ ਫਿਰ ਨਿਊਜ਼ ਕਾਨਫਰੰਸ ਕੀਤੀ ਸੀ, ਉਹਦੇ ਵਿੱਚ ਜ਼ਿਕਰ ਜਿਹੜਾ ਆ ਉਹ ਕੀਤਾ ਆ। ਸੋ ਕਾਫੀ ਵੱਡੀ ਜਿਹੜੀ ਚੁਣੌਤੀ ਇੱਕ ਵਾਰੀ ਫਿਰ ਸਾਹਮਣੇ ਦਰਪੇਸ਼ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਫੁਲਟਨ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਫੈਨੀ ਵਿਲਿਸ ਜਿਹੜੇ ਆ, ਉਹਨਾਂ ਨੇ ਅੱਜ ਇੱਕ ਹੋਰ ਫਾਈਲਿੰਗ ਕੀਤੀ ਆ, ਜਿਸ ਵਿੱਚ ਉਹਨਾਂ ਨੇ ਇਹ ਦੁਬਾਰਾ ਮੁੜ ਦੁਹਰਾਇਆ ਆ ਵੀ 19 ਦੇ 19 ਡਿਫੈਂਡੈਂਟਸ ਆ, ਜਿਨ੍ਹਾਂ ਦੇ ਵਿੱਚ ਸਾਬਕਾ ਰਾਸ਼ਟਰਪਤੀ ਟਰੰਪ, ਜਿਨ੍ਹਾਂ ਨੂੰ ਚਾਰਜ ਕੀਤਾ ਗਿਆ ਜਾਰਜੀਆ ਦੀ ਇਲੈਕਸ਼ਨ ਇੰਟਰਫੀਅਰੈਂਸ ਕੇਸ ਦੇ ਵਿੱਚ, ਉਹਨਾਂ ਸਾਰਿਆਂ ਦਾ ਟਰਾਇਲ ਇਕੱਠਾ ਜਿਹੜਾ ਆ ਉਹ ਚਲਾਇਆ ਜਾਵੇ। ਉਹਨਾਂ ਨੇ ਜੱਜ ਨੂੰ ਇਹ ਚਿੱਠੀ ਲਿਖ ਕੇ ਫਾਈਲਿੰਗ ਦੇ ਵਿੱਚ ਜਿਹੜਾ ਹੋ ਕਿਹਾ ਆ ਵੀ ਮੈਂ ਆਪਣੀ ਇਹ ਜਿਹੜੀ ਪੋਜੀਸ਼ਨ ਆ ਉਸ ਦੇ ਉੱਤੇ ਬਰਕਰਾਰ ਆ। ਉਧਰ ਜਾਰਜੀਆ ਦੇ ਵਿੱਚ ਜਿਹੜੇ GOP ਵਾਲੇ ਆ, ਕੁਛ ਅਜਿਹੇ ਕਾਨੂੰਨ ਬਣਾਉਣ ਦੀ ਤਿਆਰੀ ਦੇ ਵਿੱਚ ਲੱਗ ਰਹੇ ਆ, ਜਿਹਦੇ ਨਾਲ ਫੁਲਟਨ ਕਾਉਂਟੀ ਦੀ ਜਿਹੜੀ ਡਿਸਟ੍ਰਿਕਟ ਅਟਾਰਨੀ ਫੈਨੀ ਵਿਲਿਸ ਆ, ਉਸ ਨੂੰ ਜਿਹੜਾ ਅਹੁਦੇ ਤੋਂ ਲਾਇਆ ਵੀ ਜਾਵੇ। ਇੱਦਾਂ ਦੀਆਂ ਜਿਹੜੀਆਂ ਕਿਆਸ ਰਹੀਆਂ ਕਈ ਗੱਲਾਂ ਜਿਹੜੀਆਂ ਆ ਉਹ ਚੱਲ ਰਹੀਆਂ। DA ਨੇ ਜਿਹੜੀ ਕਲੈਰੀਫਿਕੇਸ਼ਨ ਮੰਗੀ ਆ ਜੱਜ ਮੈਕੈਫੀ ਦੇ ਰੀਸੈਂਟ ਆਰਡਰ ਦੇ ਉੱਤੇ, ਜਿਸ ਵਿੱਚ ਉਹਨੇ ਕਿਹਾ ਵੀ ਸਾਰੇ ਕੋ ਡਿਫੈਂਡੈਂਟਸ ਦੇ ਉੱਤੇ ਉਹ ਲਾਗੂ ਨਹੀਂ ਹੁੰਦੀ। ਸੋ ਇਹ ਹੁਣ ਸਟੇਟ ਆਫ ਜਾਰਜੀਆ ਦੇ ਵਿੱਚ ਦੇਖਣਾ ਹੋਊਗਾ ਵੀ ਅੱਗੇ ਕੀ ਜਿਹੜਾ ਉਹ ਬਣਦਾ ਆ। ਪਰ ਜਿਹੜੀ DA ਆ ਫੈਨੀ ਵਿਲਿਸ, ਉਹ ਇਹੀ ਇੱਛਾ ਪ੍ਰਗਟਾ ਰਹੇ ਆ ਵੀ ਟਰੰਪ ਹੁਣਾਂ ਦੇ ਨਾਲ ਬਾਕੀ 18 ਦੇ 18 ਜਿਹੜੇ ਨੇ ਉਹ ਸਾਰਿਆਂ ਦਾ ਇਕੱਠਾ ਹੀ ਟਰਾਇਲ ਚੱਲੇ। ਅੱਜ ਹਾਈਵੇ 50 ਜੋ ਸੈਕਰਾਮੈਂਟੋ ਦੇ ਵਿੱਚ ਆ, ਉੱਥੇ ਟ੍ਰੈਫਿਕ ਕਾਫੀ ਸਲੋ ਰਿਹਾ ਜਦੋਂ ਇੱਕ ਟਰੈਕਟਰ ਟ੍ਰੇਲਰ ਨੂੰ ਅੱਗ ਲੱਗ ਗਈ। ਇਹ ਉੱਥੇ ਦੀ ਫਾਇਰ ਡਿਪਾਰਟਮੈਂਟ ਜੋ ਸੈਕਰਾਮੈਂਟੋ ਦੀ ਉਹ ਦੱਸ ਰਹੀ ਹੈਗੀ ਆ। ਹਾਈਵੇ 50 ਐਟ 34 ਸਟਰੀਟ ਦੇ ਉੱਤੇ ਸਾਰਾ ਕੁਝ ਵਾਪਰਿਆ। ਕਹਿੰਦੇ ਵੀ ਇੱਕ ਟਰੈਕਟਰ ਟ੍ਰੇਲਰ ਹੌਲ ਕਰ ਰਿਹਾ ਸੀ 2 ਮੌਨਸਟਰ ਟਰੱਕਸ ਨੂੰ, ਤੇ ਜਦੋਂ ਅੱਗ ਲੱਗ ਗਈ, ਡਰਾਈਵਰ ਵਾਜ਼ ਏਬਲ ਟੂ ਰਿਲੀਜ਼ ਟਰੈਕਟਰ, ਹਨਾ, ਤਾਂ ਕਿ ਜੋ ਟਰੱਕ ਆ ਉਸ ਨੂੰ ਅੱਗ ਨਾ ਲੱਗੇ। ਪਰ ਟ੍ਰੇਲਰ ਜੋ ਆ ਉਹ ਸੜ ਕੇ ਸਵਾਹ ਹੋ ਗਏ।
ਕਮਰਸ਼ੀਅਲ ਵਹੀਕਲ ਫਾਇਰ ਡਿਪਾਰਟਮੈਂਟ ਦੇ ਮੁਤਾਬਕ ਈਸਟ ਬਾਉਂਡ US 50 ਤੇ 34 ਸਟਰੀਟ ਜੋ ਆ ਕਾਫੀ ਲੰਮਾ ਸਮਾਂ ਅੱਜ ਬੰਦ ਰਹੀ। ਜੀ। ਓਕਲੈਂਡ ਦਾ ਐਲੀਮੈਂਟਰੀ ਸਕੂਲ, ਨਾਰਥ ਓਕਲੈਂਡ ਐਲੀਮੈਂਟਰੀ ਸਕੂਲ, ਉਸ ਨੂੰ ਇਵੈਕੂਏਟ ਕਰਨਾ ਪਿਆ ਜਦ ਉਸ ਦੇ ਉੱਤੇ ਇੱਕ ਬੰਬ ਥ੍ਰੈਟ ਹੋਇਆ। ਕਹਿੰਦੇ ਵੀ ਇਹ ਉਦੋਂ ਹੋਇਆ ਜਦੋਂ ਇੱਕ ਪੇਰੈਂਟ ਗਰੁੱਪ ਉਹਨਾਂ ਨੂੰ ਰੇਸਿਸਟ ਤੇ ਥ੍ਰੈਟਨਿੰਗ ਮੈਸੇजेस, ਨਸਲਵਾਦੀ ਤੇ ਡਰਾਉਣ ਵਾਲੀਆਂ ਜਿਹੜੀਆਂ ਧਮਕੀਆਂ ਆ ਉਹਨਾਂ ਨੂੰ ਮਿਲਣ ਲੱਗੀਆਂ ਜਦ ਉਹ ਇੱਕ ਪਲੇ ਡੇਟ ਆਰਗੇਨਾਈਜ਼ ਕਰ ਰਹੇ ਸੀਗੇ ਜਿਹਦੇ ਵਿੱਚ ਜਿਹੜੇ ਚਿਲਡਰਨ ਆਫ ਕਲਰ ਆ ਉਹਨਾਂ ਨੂੰ ਵੈਲਕਮ ਕੀਤਾ ਜਾਣਾ ਸੀਗਾ। ਇਸ ਦੌਰਾਨ ਇਹ ਜਿਹੜਾ ਬੰਬ ਥ੍ਰੈਟ ਆ ਉੱਥੇ ਹੋਇਆ, ਜਿੱਥੇ ਬਾਅਦ ਦੇ ਵਿੱਚ ਓਕਲੈਂਡ ਪੁਲਿਸ ਤੇ ਅਲਾਮੀਡਾ ਕਾਉਂਟੀ ਦਾ ਜਿਹੜਾ ਬੰਬ ਸਨਿਫਿੰਗ ਕੇਨਾਈਨਸ ਆ ਉਹਨਾਂ ਨੇ ਇਸ ਸਕੂਲ ਨੂੰ ਐਕਸਪਲੋਸਿਵ ਦੇ ਲਈ ਧਮਾਕਾ ਹੇਸ ਸਮੱਗਰੀ ਆ ਉਸ ਦੇ ਲਈ ਦੇਖਿਆ ਤੇ ਪਰ ਦੁਪਹਿਰ ਤੱਕ ਇਸ ਨੂੰ ਕਲੀਅਰ ਉੱਥੇ ਕਰ ਦਿੱਤਾ ਗਿਆ ਸੀਗਾ। ਸੋ ਕਹਿੰਦੇ ਵੀ ਆਨਲਾਈਨ ਇਹ ਮਸਲਾ ਪਲੇ ਡੇਟ ਸੋਸ਼ਲ ਨੂੰ ਲੈ ਕੇ ਸ਼ੁਰੂ ਹੋਇਆ ਜਿਸ ਦੇ ਵਿੱਚ ਕੁਝ ਲੋਕਾਂ ਨੇ ਇਸ ਦੇ ਉੱਤੇ ਇਤਰਾਜ਼ ਤੇ ਕੁਝ ਰੇਸਿਸਟ ਕਮੈਂਟਸ ਜਿਹੜੇ ਉਹ ਜ਼ਿਆਦਾ ਹੀ ਕੀਤੇ ਕਿਉਂਕਿ ਚਿਲਡਰਨ ਆਫ ਕਲਰਸ ਕਹਿੰਦੇ ਆ ਵੀ ਉਹ ਇਨਵੋਲਵ ਸੀਗੇ ਤੇ ਇਹ ਬੰਬ ਥ੍ਰੈਟ ਦੇ ਵਿੱਚ ਜਾ ਪਹੁੰਚਿਆ। ਇੱਕ ਈਮੇਲ ਦੇ ਵਿੱਚ ਇੱਕ ਪੇਰੈਂਟ ਗਰੁੱਪ ਨੇ ਇਸ ਪੂਰੇ ਮਾਮਲੇ ਨੂੰ ਰੇਸ ਵਾਰ ਦੇ ਵਜੋਂ ਵੀ ਗਰਦਾਨ ਦਿੱਤਾ। ਸੋ ਸਕੂਲਾਂ ਦੇ ਵਿੱਚ ਜਿੱਥੇ ਨਿਆਣਿਆਂ ਨੇ ਇੱਕ ਦੂਜੇ ਦੇ ਨਾਲ ਸਦਭਾਵਨਾ ਦੇ ਨਾਲ ਤੇ ਮੇਲ ਜੋਲ ਦੀ ਭਾਵਨਾ ਦੇ ਨਾਲ ਪੜ੍ਹਨਾ ਲਿਖਣਾ ਹੁੰਦਾ ਆ, ਉੱਥੇ ਜਿਹੜੇ ਕੁਝ ਲੋਕ ਆ ਇਸ ਦੇ ਵਿੱਚ ਵੀ ਨਸਲ ਰੰਗ ਉਸ ਨੂੰ ਦੇਖ ਕੇ ਇੱਧਰਲੇ ਪਾਸੇ ਨੂੰ ਤੁਰੇ ਨੇ। ਆਵਾਜ਼ ਨਹੀਂ ਆ ਰਹੀ ਹਰਜੋਤ ਸਿੰਘ? ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਕੈਲੀਫੋਰਨੀਆ ਦੀਆਂ ਜੋ ਜੇਲ੍ਹਾਂ ਆ ਉਹਨਾਂ ਨੇ ਰੈਕਡ ਨੰਬਰ ਦੇ ਵਿੱਚ ਜੋ ਜੇਲ੍ਹਾਂ ਦੇ ਵਿੱਚ ਕੈਦੀ ਸੀ ਉਹ ਆਈਸ ਨੂੰ ਰਿਪੋਰਟ ਕੀਤੇ ਹੈਗੇ ਆ। ACLU ਇਹ ਉਹਨਾਂ ਦੇ ਮੁਤਾਬਕ ਨਵੀਂ ਰਿਪੋਰਟ ਆਈ ਹੈਗੀ ਆ। ਕਹਿੰਦੇ ਅਗਸਤ 18 2022 ਨੂੰ ਇੱਕ ਰੈਕਰਡਸ ਡਿਪਾਰਟਮੈਂਟ ਦੇ EMPLOYEE ਜੋ ਸੀ ਕੈਲੀਫੋਰਨੀਆ ਕਰੈਕਸ਼ਨ ਸੈਂਟਰ ਦੇ ਉੱਤੇ ਉਹਨਾਂ ਨੇ ਈਮੇਲ ਕੀਤੀ ਫੈਡਰਲ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਸਾਰੇ ਲੋਕਾਂ ਦੀ, ਜਿਹਦੇ ਵਿੱਚ ਕਈ US ਸਿਟੀਜ਼ਨ ਵੀ ਸੀ, ਕਈ ਗ੍ਰੀਨ ਕਾਰਡ ਹੋਲਡਰ ਵੀ ਸੀ, ਤੇ ਜਦ ਕਿ ਉਹਨਾਂ ਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ ਹੈਗਾ ਜੋ ਇੱਥੇ ਦੇ US ਸਿਟੀਜ਼ਨ ਹੈਗੇ ਆ। ਸੋ ਉਹ ਈਮੇਲ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਆਫ ਨਾਰਦਰਨ ਕੈਲੀਫੋਰਨੀਆ ਨੂੰ ਮਿਲ ਗਈ। ਉਹਨਾਂ ਨੇ ਟਾਈਮ ਮੈਗਜ਼ੀਨ ਦੇ ਨਾਲ ਸ਼ੇਅਰ ਕੀਤੀ ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨ ਤੇ ਰਿਹੈਬਲੀਟੇਸ਼ਨ ਦਾ ਜੋ ਸਟਾਫ ਆ ਉਹ ਕਹਿੰਦੇ ਵੀ ਹਰ ਵੇਲੇ ਇਹੀ ਸੋਚਦਾ ਹੈ ਵੀ ਜੋ ਬੰਦੇ ਉਹਨਾਂ ਦੇ ਹੱਥ ਆ ਗਏ, ਉਹਨਾਂ ਦੇ ਡਿੱਕੇ ਆ ਗਏ ਹੈਗੇ ਆ, ਉਹ ਸਾਰੇ ਅਨਡਾਕੂਮੈਂਟਡ ਹੈਗੇ ਆ, ਵੀ ਉਹਨਾਂ ਦਾ ਕੋਈ ਇਮੀਗ੍ਰੇਸ਼ਨ ਸਟੇਟਸ ਨਹੀਂ ਹੈਗਾ। ਪਰ ਕਹਿੰਦੇ ਵੀ ACLU ਜੋ ਕਹਿ ਰਹੀ ਆ ਵੀ ਇਹ ਸ਼ਰੇਆਮ ਧੱਕਾ ਹੈਗਾ ਜੇ ਸਿਟੀਜ਼ਨ ਬੰਦਿਆਂ ਨੂੰ ਵੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਕੋਲ ਰਿਪੋਰਟ ਕੀਤਾ ਜਾਂਦਾ ਹੈਗਾ। 2500 ਦੇ ਕਰੀਬ ਯੂਨੀਕ ਰੈਕਰਡਸ ਅਗਸਤ ਤੇ ਸਤੰਬਰ 2022 ਦੇ ਇਹ ਲਏ ਗਏ ਹੈਗੇ ਆ ਜਿਨ੍ਹਾਂ ਤੋਂ ਇਹ ਸਾਰੀ ਇਨਫੋਰਮੇਸ਼ਨ ਪਤਾ ਲੱਗੀ ਆ। ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੱਕ ਅਜਿਹਾ ਸਿਵਲ ਰਾਈਟਸ ਦਾ ਕੇਸ ਹੋਇਆ ਜਿਸ ਵਿੱਚ ਮੋਰਾਗਾ ਔਰਿੰਡਾ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਆ ਉਹਨਾਂ ਨੂੰ $1 ਲੱਖ ਤਕਰੀਬਨ ਦੇਣਾ ਪਊਗਾ ਇੱਕ ਉਸ ਕੈਂਡੀਡੇਟ ਨੂੰ ਜਿਸ ਨੂੰ ਪਹਿਲਾਂ ਉਹਨਾਂ ਨੇ ਜੌਬ ਦਿੱਤੀ ਤੇ ਫਿਰ ਉਹਦੀ ਜਿਹੜੀ ਕ੍ਰਿਮੀਨਲ ਕੁਐਸਚਨੇਅਰ ਦੇ ਆਨਸਰਸ ਦੇ ਮੱਦੇਨਜ਼ਰ ਉਸ ਜੌਬ ਨੂੰ ਉਹਨਾਂ ਨੇ ਵਾਪਸ ਲੈ ਲਿਆ, ਉਸ ਨੂੰ ਰੱਦ ਕਰ ਦਿੱਤਾ। ਕੈਲੀਫੋਰਨੀਆ ਸਿਵਲ ਰਾਈਟਸ ਡਿਪਾਰਟਮੈਂਟ ਆ ਉਹਨਾਂ ਨੇ ਅੱਜ ਇਸ ਦੀ ਅਨਾਉਂਸਮੈਂਟ ਕੀਤੀ ਆ। ਉਹਦੇ ਵਿੱਚ ਉਹ ਕਹਿੰਦੇ ਆ ਵੀ ਜਿਹੜੀ ਸੂਬੇ ਦੀ ਫੇਅਰ ਚਾਂਸ ਐਕਟ ਆ ਉਸ ਦੀ ਇਸ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਨੇ ਉਲੰਘਣਾ ਜਿਹੜੀ ਆ ਉਹ ਕੀਤੀ ਆ। ਆਪਣੇ ਸੂਬੇ ਦੇ ਵਿੱਚ ਇਹ ਆਪਣੇ ਕਿਸਮ ਦੀ ਪਹਿਲੀ ਏਡੀ ਵੱਡੀ ਸੈਟਲਮੈਂਟ ਆ ਉਹ ਦੇਖੀ ਗਈ ਆ। ਕੰਟਰਾ ਕੋਸਟਾ ਬੇਸਡ ਫਾਇਰ ਡਿਸਟ੍ਰਿਕਟ ਨੇ ਇਸ ਜੌਬ ਕੈਂਡੀਡੇਟ ਦੀ ਪਹਿਲਾਂ ਜੌਬ ਆ ਉਸ ਨੂੰ ਹਾਂ ਕਰਕੇ ਬਾਅਦ ਚ ਇਵੈਂਚੁਅਲੀ ਜਿਹੜੀ ਉਹ ਨਾ ਕਰ ਦਿੱਤੀ। ਇਸ ਜੌਬ ਕੈਂਡੀਡੇਟ ਨੇ ਕੰਪਲੇਂਟ ਜਿਹੜੀ ਹੈ ਇਸ ਦੇ ਬਾਅਦ ਚ ਦਰਜ ਕਰਾਈ ਜਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਇਹ ਪਾਇਆ ਗਿਆ ਹੈਗਾ। ਸੋ ਉਹਨਾਂ ਨੇ ਕਿਹਾ ਵੀ ਹਰ ਇੱਕ ਨੂੰ ਫੇਅਰ ਚਾਂਸ ਮਿਲਣਾ ਚਾਹੀਦਾ ਆ। ਉਹ ਕਹਿੰਦੇ ਵੀ ਜਦ ਉਸ ਨੂੰ ਜੌਬ ਮਿਲ ਗਈ ਸੀ ਤਾਂ ਇਸ ਬੰਦੇ ਨੇ ਆਪਣੀ ਪਹਿਲੀ ਜੌਬ ਛੱਡ ਦਿੱਤੀ ਸੀ। ਕਾਫੀ ਪੁਰਾਣਾ ਇਸ ਦਾ ਕ੍ਰਿਮੀਨਲ ਰੈਕਡ ਸੀ ਤੇ ਡਿਸਟ੍ਰਿਕਟ ਦੇ ਉੱਤੇ ਇਹ ਦੋਸ਼ ਲੱਗਿਆ ਵੀ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਨਾ ਰੱਖਦੇ ਹੋਏ ਇਹ ਜਿਹੜੀ ਜੌਬ ਆ ਵਾਪਸ ਲੈ ਲਈ ਸੀਗੀ। ਤੇ ਹੁਣ ਕਹਿੰਦੇ ਡਿਪਾਰਟਮੈਂਟ ਦੇ ਜਿਹੜੇ ਡਾਇਰੈਕਟਰ ਆ ਉਹਨਾਂ ਨੇ ਕਿਹਾ ਵੀ ਅਸੀਂ ਸੈਟਲਮੈਂਟ ਤਾਂ ਜਿਹੜੀ ਉਹ ਕਰ ਰਹੇ ਹਾਂ ਤੇ ਅਸੀਂ ਉਹ ਬੰਦੇ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਜਿਹੜੀ ਕੰਪਲੇਂਟ ਅੱਗੇ ਕਰਕੇ ਜਿਹੜੀ ਉਹ ਲਿਆਂਦੀ ਤੇ ਹੁਣ ਕਹਿੰਦੇ ਵੀ ਅਸੀਂ
ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਪਾਲਿਸੀਜ਼ ਦੇ ਉੱਤੇ ਵੀ ਦੁਬਾਰਾ ਮੁੜ ਵਿਚਾਰ ਜਿਹੜਾ ਉਹ ਕਰਾਂਗੇ। $97,500 ਵਨ ਟਾਈਮ ਇਸ ਜੌਬ ਕੈਂਡੀਡੇਟ ਨੂੰ ਹੁਣ ਦਿੱਤਾ ਜਾਵੇਗਾ। ਕੈਲੀਫੋਰਨੀਆ ਦਾ ਬੇ ਏਰੀਆ ਜੋ ਆ ਉੱਥੇ ਹੁਣ ਫਾਇਰ ਵਾਲਾ ਸੀਜ਼ਨ ਰੈਂਪਸ ਅਪ ਹੋ ਰਿਹਾ ਹੈਗਾ ਤੇ ਪੀਜੀਐਨਡੀ ਨੇ ਪਬਲਿਕ ਸੇਫਟੀ ਪਾਵਰ ਸ਼ਟ ਆਫ ਡਿਕਲੇਅਰ ਕੀਤਾ ਹੈਗਾ। ਸੋ ਬੁੱਧਵਾਰ ਨੂੰ ਕੱਲ ਨੂੰ ਜਾਣੀ ਕਿ ਬਹੁਤ ਸਾਰੇ ਏਰੀਏ ਦੇ ਵਿੱਚ ਬਿਜਲੀ ਜਾ ਸਕਦੀ ਹੈ ਨਾਰਦਰਨ ਕੈਲੀਫੋਰਨੀਆ, ਜਿਨ੍ਹਾਂ ਦੇ ਵਿੱਚ ਕਲੂਸਾ, ਗਲੈਨ, ਸ਼ਾਸਤਾ, ਟੇਮਾ, ਲੇਕ, ਯੋਲੋ ਕਾਉਂਟੀਜ਼ ਪੈਂਦੀਆਂ ਹੈਗੀਆਂ। ਇਨ ਦਾ ਨਾਰਥ ਵੇ ਕੈਲ ਫਾਇਰ, ਐਲਐਨਯੂ ਤੇ ਵੈਕਾਵਿਲ ਫਾਇਰ ਡਿਪਾਰਟਮੈਂਟ, ਉਹਨਾਂ ਨੇ 10 ਏਕੜ ਤੋਂ ਵੱਧ ਜੋ ਅੱਗ ਲੱਗੀ ਹੋਈ ਸੀ ਉਸ ਨੂੰ ਜਾ ਕੇ ਬੁਝਾਇਆ। ਕਿਸੇ ਤਰ੍ਹਾਂ ਦਾ ਜਿਹੜਾ ਕੋਈ ਪ੍ਰਾਪਰਟੀ ਦਾ ਡੈਮੇਜ ਵਗੈਰਾ ਨਹੀਂ ਹੋਇਆ ਹੈਗਾ। ਇਸੇ ਤਰ੍ਹਾਂ ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ ਵੀ ਬਰੋਕਡੇਲ ਫਾਇਰ ਇੱਕ ਅੱਗ ਲੱਗੀ ਸੀ, ਉਸ ਨੂੰ ਵੀ ਆਪਣੇ ਕੰਟਰੋਲ ਦੇ ਵਿੱਚ ਲੈ ਲਿਆ ਗਿਆ। ਸੈਮ ਫਿਲਸਨ ਬਟਾਲੀਅਨ ਚੀਫ ਆ ਜੋ ਕੈਲ ਫਾਇਰ ਦੇ ਤੇ ਸੈਂਟਾ ਕਰੂਜ਼ ਕਾਉਂਟੀ ਦੇ ਫਾਇਰ ਚੀਫ, ਉਹਨਾਂ ਨੇ ਕਿਹਾ ਇਹ ਸਮਾਂ ਜੋ ਆ ਇਹ ਫਾਇਰ ਸੀਜ਼ਨ ਦੇ ਵਿੱਚ ਬਹੁਤ ਹੀ ਹੌਟ ਸਮਾਂ ਹੈਗਾ ਆ। ਇਸ ਟਾਈਮ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਅੱਗਾਂ ਆ ਉਹ ਲੱਗ ਜਾਂਦੀਆਂ। ਟਿਪੀਕਲੀ ਕਹਿੰਦੇ ਪਈ ਅਗਸਤ, ਸਤੰਬਰ, ਅਕਤੂਬਰ ਇਹ ਦਿਸ ਟਾਈਮ ਆਫ ਦਾ ਈਅਰ ਜੋ ਵੈਜੀਟੇਸ਼ਨ ਹੁੰਦੀ ਆ ਉਹ ਕਾਫੀ ਬਹੁਤ ਜ਼ਿਆਦੇ ਆ ਇਸ ਵਾਰੀ, ਕਿਉਂਕਿ ਮੀਂਹ ਬਹੁਤ ਪਏ ਸੀ, ਇਸ ਕਰਕੇ ਅੱਗ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਬਣੇ ਹੋਏ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ, ਸਮੈਸ਼ ਐਂਡ ਗ੍ਰੈਬ ਤਾਂ ਆਪਾਂ ਸੁਣਦੇ ਸੀਗੇ ਤੇ ਹੁਣ ਸਮੈਸ਼ ਐਂਡ ਗ੍ਰੈਬ ਜਿਹੜੇ ਕਹਿੰਦੇ ਵੀ ਟਰੱਕਾਂ ਵਿੱਚ ਵੀ ਹੋਣੇ ਸ਼ੁਰੂ ਹੋ ਸਕਦੇ ਆ। ਇਹ ਜਿਹੜੀ ਖਬਰ ਤੋਂ ਬਾਅਦ ਦੇ ਵਿੱਚ ਇਹ ਚਿੰਤਾ ਜਿਹੜੀ ਪ੍ਰਗਟਾਈ ਜਾ ਰਹੀ ਆ। ਐਮਾਜ਼ੋਨ ਦਾ ਟਰੱਕ, ਜਿਹਦੇ ਵਿੱਚ ਪਤਾ ਹੀ ਹੁੰਦਾ ਵੀ ਆਬਵੀਅਸਲੀ ਐਮਾਜ਼ੋਨ ਦਾ ਪ੍ਰੋਡਕਟ ਆ, ਕਈ ਤਰੀਕੇ ਦਾ ਜਿਹੜਾ ਸਮਾਨ ਹੋਊਗਾ। ਅੱਜ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਕਈ ਲੋਕਾਂ ਨੇ ਉਸ ਨੂੰ ਜਿਹੜਾ ਕਾਰ ਚੈੱਕ ਕਰ ਲਿਆ, ਯਾਨੀ ਕਿ ਚੋਰੀ ਕਰਕੇ ਜਿਹੜੇ ਉਹ ਉੱਥੋਂ ਲੈ ਗਏ ਪੂਰੇ ਦੇ ਪੂਰੇ ਟਰੱਕ ਨੂੰ ਹੀ। 7 ਤੋਂ 8 ਜਿਹੜੇ ਕਹਿੰਦੇ ਵੀ ਬੰਦੇ ਉਹ ਇਨਵੋਲਵ ਸੀਗੇ। ਡਰਾਈਵਰ ਉਹਦਾ ਇੰਜਰਡ ਤਾਂ ਨਹੀਂ ਹੋਇਆ, ਪਰ ਉਹ ਉੱਥੋਂ ਚੋਰੀ ਕਰਕੇ ਕਾਰ ਚੈੱਕ ਕਰਕੇ ਲੈ ਗਏ। ਇਵੈਂਚੁਅਲੀ ਟਰੱਕ ਨੂੰ ਰਿਕਵਰ ਜਿਹੜਾ ਆ ਉਹ ਕਰ ਲਿਆ ਗਿਆ ਹੈਗਾ ਆ। ਸੋ ਇਹ ਹੁਣ ਇਸ ਟਾਈਮ ਚੈੱਕ ਕੀਤਾ ਜਾ ਰਿਹਾ ਆ ਕਿ ਟਰੱਕ ਦੇ ਵਿੱਚੋਂ ਕੋਈ ਸਮਾਨ ਚੋਰੀ ਹੋਇਆ ਆ ਜਾਂ ਨਹੀਂ। ਸੋ ਇਹ ਪਤਾ ਨਹੀਂ ਹਰਜੋਤ ਸਿੰਘ ਜੀ, ਜਿੱਦਾਂ ਦੇ ਕਾਨੂੰਨ ਹੁਣ ਇੱਧਰ ਬਣਦੇ ਜਾ ਰਹੇ ਆ, ਹੁਣ ਟਰੱਕ ਦੇ ਵਿੱਚ ਜੇ ਕੋਈ ਚੋਰੀ ਕਰਨ ਆਊਗਾ, ਟਰੱਕ ਵਾਲਾ ਵੀ ਕਹੂਗਾ ਵੀ ਉਹ ਕਿਸੇ ਦੇ ਲਈ ਡਰਾਈਵ ਕਰਦਾ ਵੀ ਅਸੀਂ ਰੋਕ ਨਹੀਂ ਸਕਦੇ, ਤੇ ਬਾਅਦ 'ਚ ਫਿਰ ਟਰੱਕ ਚੋਰੀ ਕਰਕੇ ਲੈ ਜਾ ਕਰਨਗੇ। ਕੀ ਕੈਲੀਫੋਰਨੀਆ ਦੇ ਵਿੱਚ ਹੁਣ ਇਹ ਵੀ SB 553 ਦੇ ਥੱਲੇ ਖੁੱਲ੍ਹ ਮਿਲ ਜਾਊਗੀ? ਇਹ ਕੰਮ ਜਿਹੜਾ ਹਰਜੋਤ ਸਿੰਘ ਜੀ, ਪਤਾ ਨਹੀਂ ਇਹਦੇ ਰੀਪਰਕਸ਼ਨਸ ਕਿੱਦਾਂ ਦੇ ਜਿਹੜੇ ਆ ਉਹ ਨਿਕਲਣੇ ਆ। ਸੋ ਚੋਰਾਂ ਨੇ ਤਾਂ ਹਰ ਇੱਕ ਪਾਸੇ ਲਾ ਨੂੰ ਐਕਸਟੈਂਡ ਕਰਕੇ ਜਿਹੜਾ ਉਹ ਦੇਖਣਾ ਆ ਵੀ ਕਿੱਥੇ ਤੱਕ ਅਸੀਂ ਜਿਹੜੇ ਇਸ ਗੱਲ ਨੂੰ ਲੈ ਕੇ ਜਾ ਸਕਦੇ ਆ, ਤੇ ਪਿਸਣਾ ਕਿਹਨਾਂ ਨੇ ਆ? ਆਮ ਲੋਕਾਂ ਨੇ। ਸੋ ਭਾਈ ਇਸੇ ਲਈ ਲੋਕ ਇਕੱਠ ਕਰ ਰਹੇ ਆ, ਜਿਹਦੇ ਵਿੱਚ 31 ਤਰੀਕ ਨੂੰ ਸੈਕਰਾਮੈਂਟੋ ਕੈਪੀਟਲ ਬਿਲਡਿੰਗ ਜਿਹੜੀ ਆ ਉਹਦੇ ਬਾਹਰ ਵੱਡਾ ਇਕੱਠ ਉਸ ਦੀ ਕਿਆਸਰਾਈ ਜਿਹੜੀ ਉਹ ਲਗਾਈ ਜਾ ਰਹੀ ਆ। ਸੋ ਭਾਈ ਵਧੋ, ਇਹ ਸਟੋਰਾਂ ਤੋਂ ਬਾਅਦ ਜੇ ਟਰੱਕਾਂ ਤੋਂ ਬਾਅਦ 'ਚ ਘਰਾਂ 'ਚ ਤੇ ਹੋਰ ਪਤਾ ਨਹੀਂ ਕਿੱਥੇ ਤੱਕ ਜਿਹੜੇ ਉਹ ਆਉਣਗੇ। ਸੋ ਇਹ ਰਿਐਕਟ ਕਰਨ ਦਾ ਜਿਹੜਾ ਵਕਤ ਹੈਗਾ ਆ, ਤੇ ਜ਼ਰੂਰ ਹੁਮ-ਹੁਮਾ ਕੇ ਇਸ ਪ੍ਰੋਟੈਸਟ ਦੇ ਵਿੱਚ ਪਹੁੰਚੋ। ਇੱਕ ਇਹ ਵੀ ਚੀਜ਼ ਦੱਸਦੇ ਜਾਈਏ, ਕਈ ਲੋਕ ਅਫਵਾਹ ਫੈਲਾ ਰਹੇ ਆ ਵੀ ਇਹ ਪ੍ਰੋਟੈਸਟ ਹੁਣ ਨਹੀਂ ਹੋਣਾ। ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ, ਉਹਨਾਂ ਲੋਕਾਂ ਨੂੰ ਜਿਹੜੇ ਇਸ ਤਰੀਕੇ ਦੀ ਗਲਤ ਅਫਵਾਹ ਫੈਲਾ ਰਹੇ ਆ, ਸਿਰਫ ਆਪਣੀ ਸਿਆਸੀ ਰੋਟੀਆਂ ਜਿਹੜੀਆਂ ਉਹ ਸੇਕਣ ਦੇ ਲਈ। ਜਿਹੜੇ ਪ੍ਰੋਟੈਸਟ ਦੇ ਵਿੱਚ ਜਿੰਦ ਜਾਨ ਲਾ ਕੇ ਜਿਨ੍ਹਾਂ ਨੇ ਸਾਰਾ ਕੁਝ ਉਲੀਕਿਆ ਆ, ਉਹਨਾਂ ਨੂੰ ਬਦਨਾਮ ਕਰਨ ਦੇ ਲਈ, ਜਾਂ ਇਹ ਪ੍ਰੋਟੈਸਟ ਜਿਹੜਾ ਵੱਡਾ ਉੱਥੇ ਨਾ ਹੋਵੇ ਇਸ ਚੀਜ਼ ਦੇ ਲਈ। ਸੋ ਇਹ ਕਨਫਰਮ ਆ ਵੀ 31 ਤਰੀਕ ਨੂੰ ਪ੍ਰੋਟੈਸਟ ਹੋ ਰਿਹਾ ਆ, ਸਾਰੇ ਹੁਮ-ਹੁਮਾ ਕੇ ਪਹੁੰਚ ਰਹੇ ਆ। ਲੋਕਾਂ ਦੀਆਂ ਬੱਸਾਂ, ਚਾਹੇ ਉਹ ਫਰੈਜ਼ਨੋ ਆ, ਚਾਹੇ ਹੋਰ ਇਲਾਕੇ ਆ, ਚਾਹੇ ਸੈਕਰਾਮੈਂਟੋ ਆ, ਯੂਬਾ ਸਿਟੀ ਆ, ਸਾਰੇ ਪਾਸਿਓਂ ਬੱਸਾਂ ਤੇ ਲੋਕ ਜਿਹੜੇ ਉਹ ਪਹੁੰਚ ਰਹੇ ਆ। ਸੋ ਹੁਮ-ਹੁਮਾ ਕੇ ਜ਼ਰੂਰ ਪਹੁੰਚੋ 8:30 ਵਜੇ, ਸਵੇਰੇ 8:30 ਵਜੇ 31 ਤਰੀਕ ਨੂੰ। ਜੀ 31 ਤਰੀਕ ਨੂੰ ਵੀਰਵਾਰ ਨੂੰ 8:30 ਵਜੇ ਕੈਪੀਟਲ ਜੋ ਕੈਲੀਫੋਰਨੀਆ ਦੀ ਹੈਗੀ ਸੈਕਰਾਮੈਂਟੋ 'ਚ, ਉੱਥੇ ਪਹੁੰਚਣਾ। ਤੇ ਆਪਣੇ LA ਅੱਜ ਬਹੁਤ ਵੱਡਾ ਪ੍ਰੋਟੈਸਟ ਹੋਇਆ ਪੈਸਾਡੀਨਾ ਦੇ ਵਿੱਚ, ਤੇ ਉੱਥੋਂ ਵੀ 2 ਬੱਸਾਂ ਆ ਰਹੀਆਂ, ਇੱਕ ਬਰਮਾਉਂਟ ਗੁਰਦੁਆਰਾ ਸਾਹਿਬ ਤੋਂ ਤੇ ਇੱਕ ਜਿਹੜੀ ਆ ਉਹ ਹੋਰ ਗੁਰਦੁਆਰਾ ਬਿਊਨਾ ਪਾਰਕ ਗੁਰਦੁਆਰਾ ਸਾਹਿਬ ਤੋਂ। ਦੇਖੋ ਉਹਨਾਂ ਨੇ 2 ਵਜੇ ਤੜਕੇ ਤੁਰਨਾ ਆ ਉੱਥੋਂ, ਕਹਿੰਦੇ ਸੀ ਵੀ ਅਸੀਂ 2 ਵਜੇ ਸਾਡੀ ਬੱਸ ਤੁਰਨੀ ਆ, ਨਾਮ ਵਗੈਰਾ ਉਹਨਾਂ ਨੂੰ ਦੇ ਦਿਓ। ਸੋ ਉਹ ਜੇ 2 ਵਜੇ ਤੋਂ ਆ ਸਕਦੇ, ਜਿਹੜੇ ਲੋਕਲ ਸੈਕਰਾਮੈਂਟੋ ਜਾਂ ਬੇ ਏਰੀਏ ਜਾਂ ਲਾਗੇ ਦੇ ਉਹ ਕਿਉਂ ਨਹੀਂ ਪਹੁੰਚ ਸਕਦੇ ਹੈਗੇ? ਸੋ ਇੱਥੇ ਵੀ ਜਿਹੜਾ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਤੇ ਦਸ਼ਮੇਸ਼ ਦਰਬਾਰ, ਉੱਥੋਂ ਬੱਸਾਂ ਲੱਗੀਆਂ ਹੋਣੀਆਂ ਆ
ਤੇ ਉਹ ਬੱਸਾਂ ਦੇ ਵਿੱਚ ਤੁਸੀਂ ਕਾਰਾਂ ਪਾਰਕ ਕਰ ਦੇਣੀਆਂ, ਗੁਰਦੁਆਰਾ ਸਾਹਿਬ 'ਚ ਜਰਲੀ ਪਹੁੰਚ ਗਏ, ਉੱਥੋਂ ਚਾਹ ਪਾਣੀ ਛਕ ਲਿਓ, ਨਹੀਂ ਤਾਂ ਜਿੱਥੇ ਪ੍ਰੋਟੈਸਟ ਹੋਣਾ ਉੱਥੇ ਵੀ ਚਾਹ ਪਾਣੀ ਹੋਣਾ ਹੈਗਾ, ਤੇ ਬੱਸ 'ਚ ਬੈਠ ਕੇ ਆ ਜਾਓ, ਫਿਰ ਤੁਹਾਨੂੰ ਕੋਈ ਪਾਰਕਿੰਗ ਦਾ ਰੌਲਾ ਨਹੀਂ ਰਹਿਣਾ ਹੈਗਾ। ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਆ, ਨੈਸ਼ਨਲ ਪ੍ਰੈਸ ਆ ਰਹੀ ਆ, ਬਹੁਤ ਸਾਰੇ ਇਸ਼ੂ ਜਿਹੜੇ ਇਕੱਲਾ 553 ਨਹੀਂ, ਹੋਰ ਵੀ ਬਹੁਤ ਸਾਰੇ ਜਿਹੜੇ ਇਸ਼ੂ ਆ ਸਮਾਲ ਬਿਜ਼ਨੈਸਿਸ ਨੂੰ, ਉਹਨਾਂ ਨੂੰ ਲੈ ਕੇ ਗੱਲਬਾਤ ਹੋਣੀ ਆ। ਸੋ ਵੱਧ ਚੜ ਕੇ ਪਹੁੰਚੋ। ਸਾਰੇ ਲੋਕ, ਸਾਰੇ ਵੀ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਜਿੰਨੇ ਵੀ ਬਿਜ਼ਨਸ ਓਨਰਸ ਆ ਜਾਂ ਆਮ ਸੰਗਤਾਂ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਆਪਾਂ ਕੈਲੀਫੋਰਨੀਆ ਨੂੰ ਬਚਾਉਣ ਦੀ ਤੇ ਆਪਣੀਆਂ ਜਿਹੜੀਆਂ ਫਿਊਚਰ ਜਨਰੇਸ਼ਨਸ ਆ ਉਹਨਾਂ ਦੇ ਲਈ ਵਧੀਆ ਕੈਲੀਫੋਰਨੀਆ ਛੱਡ ਕੇ ਜਾਣ ਲਈ ਕੋਸ਼ਿਸ਼ ਕਰ ਰਹੇ ਆ। ਸੋ ਵੱਧ ਚੜ ਕੇ ਇੱਥੇ ਪਹੁੰਚੋ, ਅਫਵਾਹਾਂ ਤੋਂ ਬਚੋ। ਬਹੁਤ ਸ਼ਰਮ ਵਾਲੀ ਗੱਲ ਆ ਜਿਹੜੇ ਲੋਕ ਏਦਾਂ ਦੀਆਂ ਝੂਠੀਆਂ ਅਫਵਾਹਾਂ ਫੈਲਾਉਂਦੇ ਆ ਵੀ ਉੱਥੇ ਪ੍ਰੋਟੈਸਟ ਨਹੀਂ ਹੋ ਰਿਹਾ ਜੀ। ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਇੰਸ਼ੋਰੈਂਸ ਕੰਪਨੀਆਂ ਦਾ ਆਪਾਂ ਸਟੋਰਾਂ ਦੀ ਤਾਂ ਗੱਲ ਕਰਦੇ ਸੀ ਵੀ ਕੈਲੀਫੋਰਨੀਆ ਸਮੈਸ਼ ਐਂਡ ਗ੍ਰੈਬ, ਸਟੋਰ ਬੰਦ ਹੋ ਰਿਹਾ ਧੜਾ ਧੜ, ਤੇ ਇੰਸ਼ੋਰੈਂਸ ਕੰਪਨੀਆਂ ਤਾਂ ਬਸ 4-5 ਮਹੀਨਿਆਂ 'ਚ ਸਤਿ ਸ੍ਰੀ ਅਕਾਲ ਕਰਕੇ ਕੈਲੀਫੋਰਨੀਆ ਨੂੰ ਤੁਰ ਗਈਆਂ। ਅੱਜ ਦੀ ਰੇਟ ਦੇ ਵਿੱਚ ਇੰਸ਼ੋਰੈਂਸ ਲੱਭਣੀ ਏਦਾਂ ਆ ਵੀ ਜਿੱਦਾਂ ਕਿਸੇ ਨੇ ਸੋਨਾ ਲੱਭਣਾ ਹੋਵੇ। ਘਰਾਂ ਦੀਆਂ ਇੰਸ਼ੋਰੈਂਸਾਂ ਦਾ ਬਹੁਤ ਬੁਰਾ ਹਾਲ ਆ। ਜਿੰਨੀਆਂ ਮੇਜਰ ਇੰਸ਼ੋਰੈਂਸ ਕੰਪਨੀਆਂ, ਸਟੇਟ ਫਾਰਮ, ਫਾਰਮਰਸ, ਆਲ ਸਟੇਟ, ਨੇਸ਼ਨ ਵਾਈਡ, ਗਾਰਡ, ਬਹੁਤੀਆਂ ਇੰਸ਼ੋਰੈਂਸ ਕੰਪਨੀਆਂ ਨੇ ਜਿਹੜਾ ਨਵਾਂ ਬਿਜ਼ਨਸ ਲੈਣਾ ਬੰਦ ਕਰਤਾ। ਬਹੁਤ ਸਾਰੇ ਨੌਨ ਰਿਨਿਊ ਕਰ ਰਹੇ ਹੈਗੇ ਆ। ਤੇ ਏਦਾਂ ਹੀ ਫਾਰਮਰਸ ਇੰਸ਼ੋਰੈਂਸ ਨੇ ਤਾਂ ਅੱਜ ਅਨਾਉਂਸ ਕਰਤਾ ਵੀ ਉਹ 11% ਆਪਣੀ ਵਰਕਫੋਰਸ, ਜੋ ਕਿ 2400 ਵਰਕਰਸ ਬਣਦੇ ਆ, ਇਹ ਬਹੁਤ ਵੱਡਾ ਨੰਬਰ ਹੈਗਾ ਆ। LA ਬੇਸਡ ਕੰਪਨੀਆਂ ਫਾਰਮਰਸ ਇੰਸ਼ੋਰੈਂਸ, ਤੁਹਾਨੂੰ ਪਤਾ ਹੀ ਆ, ਤੇ ਇਹ 2400 ਬੰਦੇ ਨੂੰ ਲੇ ਆਫ ਕਰਨ ਜਾ ਰਹੀ ਆ। ਸੋ ਇਹ ਇੱਕ ਬਹੁਤ ਵੱਡਾ ਨੰਬਰ ਹੈ, ਕਿਉਂਕਿ ਇਹਨਾਂ ਨੇ ਵੀ ਜੋ ਨਵਾਂ ਬਿਜ਼ਨਸ ਲਿਖਣਾ ਟੋਟਲੀ ਬੰਦ ਕੀਤਾ ਹੋਇਆ ਹੈਗਾ। ਆਲ ਸਟੇਟ 6ਵੀਂ ਵੱਡੀ ਕੰਪਨੀ ਆ, ਉਹਨਾਂ ਨੇ ਵੀ ਟੋਟਲੀ ਲਿਖਣਾ ਬੰਦ ਕੀਤਾ ਹੋਇਆ ਹੈ। ਸੋ ਇੰਸ਼ੋਰੈਂਸ ਕੰਪਨੀਆਂ ਦਾ ਜਿਹੜਾ ਬਹੁਤ ਵੱਡਾ ਬੁਰਾ ਹਾਲ ਇਸ ਟਾਈਮ ਚੱਲ ਰਿਹਾ, ਤੇ ਲੋਕਾਂ ਨੂੰ ਇੰਨਾ ਬੁਰਾ ਹਾਲ ਆ, ਖਾਸ ਕਰਕੇ ਗੈਸ ਸਟੇਸ਼ਨਾਂ ਨੂੰ। ਇਹ ਉਧਰ ਨੂੰ ਵੀ ਗੱਲ ਹੋਣੀ ਆ ਸਟੋਰਾਂ ਨੂੰ, ਵੀ ਜਿਹਦੀ $10,000 ਦੀ ਇੰਸ਼ੋਰੈਂਸ ਹੁੰਦੀ ਸੀ, ਉਹਦੀ $50,000 ਦੀ ਹੋ ਰਹੀ ਆ। ਹੁਣ ਬਿਜ਼ਨਸ ਓਨਰ ਕੀ ਕਰਨਾ, ਹਨਾ? ਤੇ ਕਿਉਂਕਿ ਸਾਰਾ ਕਾਰਨ ਕੀ ਆ ਵੀ ਜਿਹੜੇ ਸਾਡੇ ਪੋਲੀਟੀਸ਼ੀਅਨ ਆ, ਉਹ ਤੁਹਾਡਾ ਜਿਹੜਾ ਬਿਜ਼ਨੈਸਸ ਆ ਉਹਨਾਂ ਨੂੰ ਬਚਾਉਣ ਦੀ ਕੋਈ ਗੱਲ ਨਹੀਂ ਕਰਦੇ ਹੈਗੇ। ਜਿਹੜੇ ਚੋਰ ਆ ਉਹਨਾਂ ਨੂੰ ਬਚਾਉਣ ਦੀ ਗੱਲ ਕਰਦੇ ਆ। ਜੇ ਬਿਜ਼ਨੈਸਸ ਨੂੰ ਬਚਾਉਣ ਦੀ ਗੱਲ ਕਰਨ, ਪੁਲਿਸ ਉੱਥੇ ਟਾਈਮ ਸਿਰ ਪਹੁੰਚੇ, ਜਿਹੜੇ ਲੋਕ ਫੜ ਹੁੰਦੇ ਉਹਨਾਂ ਨੂੰ ਅੰਦਰ ਦਿੱਤਾ ਜਾਵੇ, ਉਹਨਾਂ ਨੂੰ ਸਜ਼ਾ ਹੋਵੇ, ਤੇ ਇੰਸ਼ੋਰੈਂਸ ਕੰਪਨੀਆਂ ਆਵੇ ਰਹਿਣ। ਨਹੀਂ ਤਾਂ ਹੁਣ ਜਦੋਂ ਇੰਸ਼ੋਰੈਂਸ ਕੰਪਨੀਆਂ ਦੇ ਕਲੇਮ ਹੁੰਦੇ ਆ, ਉਹ ਕਹਿੰਦੇ ਅਸੀਂ ਕਿਹੜੇ ਵੀ ਕੋਈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਉਹਨਾਂ ਨੇ ਕੈਲੀਫੋਰਨੀਆ ਛੱਡ ਦਿੱਤਾ ਹੈ ਵੀ ਅਸੀਂ ਇੱਥੇ ਕਰਨਾ ਹੀ ਨਹੀਂ ਹੈਗਾ ਬਿਜ਼ਨਸ। ਸੋ ਬਹੁਤ ਬੁਰੀ ਸਿਚੁਏਸ਼ਨ ਚੱਲ ਰਹੀ ਆ। ਸੋ ਹੁਣ ਲੇ ਆਫ ਹੋਣੀ ਜਿਹੜੀ ਆ ਇੰਸ਼ੋਰੈਂਸ ਕੰਪਨੀਆਂ 'ਚ ਵੱਡੀ ਸ਼ੁਰੂ ਹੋ ਗਈ ਹੈ। 11% ਕੰਪਨੀ ਦਾ ਜਿਹੜਾ ਲੇ ਆਫ ਹੋਣਾ ਵਰਕਫੋਰਸ ਦਾ, ਬਹੁਤ ਵੱਡਾ ਨੰਬਰ ਹੈ ਜੀ। ਇਹ ਵੀ ਨਹੀਂ ਪਤਾ ਵੀ ਇੱਥੋਂ ਰੈਪ ਅਪ ਕਰ ਰਹੇ ਹੁਣ ਵੀ ਇੱਥੋਂ ਚੱਕੀਏ ਬੋਰੀ ਬਿਸਤਰਾ ਤੇ ਆਪਾਂ ਕਿਸੇ ਹੋਰ ਸੂਬੇ 'ਚ ਜਿਹੜਾ ਉਹ ਚਲੇ ਜਾਂਦੇ ਆ। ਸਥਿਤੀ ਕਈ ਚੀਜ਼ਾਂ ਦੀ ਜਿਹੜੀ ਉਹ ਚੱਲ ਰਹੀ ਆ, ਕਲਾਈਮੇਟ ਚੇਂਜ, ਵਾਈਲਡ ਫਾਇਰਸ, ਅਨਸਪੋਰਟਿਵ ਜਿਹੜੀ ਆ ਸਰਕਾਰ, ਤੇ ਹੋਰ ਜਿਹੜੀਆਂ ਸਾਰੀਆਂ ਚੀਜ਼ਾਂ ਆ ਇਹ ਇਸ ਨੂੰ ਕਹਿ ਰਹੇ ਆ। ਇੱਕ ਜਿਹੜੀ ਚੀਜ਼ ਜ਼ਰੂਰ ਕਲੀਅਰ ਕਰਦੇ ਜਾਈਏ, ਇੱਕ ਸਾਨੂੰ ਕਮੈਂਟ ਆਇਆ ਰਾਜ ਮੁਸਤਾਪੁਰ ਦਾ, AB5 ਦੇ ਲਈ ਤੁਸੀਂ ਕੁਛ ਨਹੀਂ ਕਿਹਾ ਸੀ। ਮੈਨੂੰ ਲੱਗਦਾ ਤੁਸੀਂ ਨਵੇਂ ਜੁੜੇ ਆ ਰਾਜ ਜੀ। ਪੁਰਾਣੇ ਜਿਹੜੇ ਜਾ ਕੇ ਸਾਡੀਆਂ ਜਿਹੜੀਆਂ ਉਹ ਚੈੱਕ ਕਰ ਲਓ, ਜਿੱਥੇ ਵੀ ਕਮਿਊਨਿਟੀ ਦੀ ਲੋਕਾਂ ਦੀ ਗੱਲ ਹੁੰਦੀ ਆ ਉੱਥੇ ਅਸੀਂ ਹਮੇਸ਼ਾ ਖੜੇ ਆ। ਜਿਹੜੇ ਮਰਜ਼ੀ ਟਰੱਕ ਡਰਾਈਵਰ ਨੂੰ, ਟਰੱਕਰਸ ਨੂੰ ਪੁੱਛ ਕੇ ਦੇਖ ਲਿਓ ਵੀ AB5 ਨੂੰ ਲੈ ਕੇ ਕਿੰਨਾ ਕਰੌੜਾ ਅਸੀਂ ਜਿਹੜਾ ਉਹ ਪਾਇਆ ਸੀ ਜੀ। ਸਾਡੇ ਪੁਰਾਣੀਆਂ ਪਈਆਂ ਸਾਰੀਆਂ ਵੀਡੀਓਜ਼ ਦੇਖ ਲਿਓ, ਉਹ ਦੇਖ ਲਿਓ ਉਸ ਟਾਈਮ ਦੀਆਂ। ਸੋ ਆਪਾਂ ਕਿਹੜਾ ਕੋਈ ਲੁੱਕ ਕੇ ਕਰਦੇ, ਜਿੱਥੇ ਵੀ ਕਮਿਊਨਿਟੀ ਦਾ ਇਸ਼ੂ ਹੁੰਦਾ ਹੈ ਆਪਾਂ ਬਿਲਕੁਲ ਜ਼ੋਰ ਸ਼ੋਰ ਦੇ ਨਾਲ ਚੱਕਦੇ ਹੈਗੇ ਆ। ਇਹਦੇ 'ਚ ਕੋਈ, ਹਾਲਾਂਕਿ ਸਾਨੂੰ ਕਈ ਵਾਰ ਨੁਕਸਾਨ ਵੀ ਝੱਲਣਾ ਪੈਂਦਾ, ਤੇ ਪਰ ਆਪਾਂ ਜਿਹੜਾ ਇਹ ਚੱਕਦੇ ਰਹਾਂਗੇ ਚਾਹੇ ਕੁਛ ਹੋ ਜਾਏ, ਕੋਈ ਵੀ ਕਮਿਊਨਿਟੀ ਦਾ ਜਿਹੜਾ ਇਸ਼ੂ ਹੋਊਗਾ ਜੀ। ਤੇ ਜਾਣ ਤੋਂ ਪਹਿਲਾਂ ਜੇ ਸਟਾਕਸ ਦੀ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਇੱਕ ਵਾਰੀ ਫਿਰ ਤੇਜ਼ੀ ਜਿਹੜੀ ਆ ਹੋ ਰਹੀ। ਡਾਓ ਜੋਨ ਦੇ ਵਿੱਚ 293 ਪੁਆਇੰਟ ਵੱਧ ਕੇ 34,853 ਤੇ ਬੰਦ ਹੋਇਆ। S&P 64 ਪੁਆਇੰਟ ਵੱਧ ਕੇ 4498, ਨੈਸਡੈਕ 200 ਤੇ 39 ਪੁਆਇੰਟ ਵੱਧ ਕੇ 13,944 ਤੇ। ਸੋਨੇ ਦਾ ਭਾਅ $1,964 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ, 10-year yield 4.12%, ਬਿਟਕੋਇਨ 27,633 ਤੇ ਇਥੀਰੀਅਮ 1721 $US ਦੇ ਬਰਾਬਰ ਜੀ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 62 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1.36 ਤੇ $1 ਦੇ ਬਰਾਬਰ ਪਾਕਿਸਤਾਨ ਦੇ 304 ਰੁਪਏ ਤੇ 18 ਪੈਸੇ। ਜੀ। ਇੱਥੇ ਹੀ ਜਿਹੜੇ ਜੀ ਹੁਣ ਪ੍ਰੋਗਰਾਮ ਦੀ ਸਮਾਪਤੀ ਆ ਮੇਰੇ ਰਾਜਕਨਵੀਰ ਸਿੰਘ ਵੱਲੋਂ।
ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US USA।